ਸਿੱਖ ਜੈਨੋਸਾਈਡ ਦਾ ਵੀ ਅਜੇ ਕਿਤੇ ਕਲੋਜ਼ਰ ਨਹੀਂ ਹੋਇਆ, ਨਾ ਅਕਾਊਂਟੇਬਿਲਿਟੀ ਫਿਕਸ ਹੋਈ ਆ। ਕਿ ਤੁਹਾਡੀ ਲਾਈਫ ਦੇ ਉੱਤੇ ਇੱਕ ਐਜ਼ ਅ ਫੈਮਿਲੀ ਚੋਣਾ, ਜਿਹੜੀ ਸਰਵਾਈਵਲ ਫੈਮਿਲੀ ਆ, ਤੁਹਾਡੀ ਲਾਈਫ ਦੇ ਉੱਤੇ ਉਸ ਸਾਰੀ ਘਟਨਾ ਦਾ ਇੰਪੈਕਟ ਕੀ ਆ? ਜਦੋਂ ਬੱਚਾ ਛੋਟਾ ਵੀ ਹੁੰਦਾ ਹੈ ਨਾ, ਉਹਦੇ ਆਲੇ ਦੁਆਲੇ ਜੋ ਵੀ ਚੱਲ ਰਿਹਾ ਹੁੰਦਾ, ਉਹ ਚੀਜ਼ਾਂ ਅਬਜ਼ੌਰਬ ਹੋ ਰਹੀਆਂ ਹੁੰਦੀਆਂ ਉਹਦੇ ਵਿੱਚ, ਕਿਉਂਕਿ ਹਰ ਕਿਸੇ ਨਾਲ ਕਦੀ ਨਾ ਕੁਛ ਮਾੜਾ ਹੋਇਆ। ਤੇ ਪਰ ਉਹਨੂੰ ਐਡਰੈਸ ਕਰਨ ਦਾ ਇਹ ਇੱਕ ਤਰੀਕਾ ਹੁੰਦਾ ਵੀ ਉਹਨੂੰ ਭੁੱਲਿਆ ਨਾ ਜਾਵੇ, ਉਹਨੂੰ ਯਾਦ ਰੱਖਿਆ ਜਾਵੇ, ਉਹਨੂੰ ਮਨਾਇਆ ਜਾਵੇ, ਉਹਨਾਂ ਦਿਨਾਂ ਨੂੰ ਕਮੈਮੋਰੇਟ ਕੀਤਾ ਜਾਵੇ, ਤੇ ਆਪਸ ਦੇ ਵਿੱਚ ਗੱਲਬਾਤ ਕੀਤੀ ਜਾਵੇ ਵੀ ਅਸੀਂ ਐਜ਼ ਅ ਹਿਊਮਨ ਰੇਸ ਕਿਸ ਦੌਰ ਤੱਕ ਜਾ ਰਹੇ ਹਾਂ, ਕਿੱਥੇ ਨੂੰ ਅਸੀਂ ਜਾ ਰਹੇ ਹਾਂ, ਐਜ਼ ਅ ਮੁਲਕ ਅਸੀਂ ਕਿੱਥੇ ਨੂੰ ਵੱਧ ਰਹੇ ਹਾਂ। ਸੋ ਇਹ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਨੇ, ਇਹ ਬੜੀਆਂ ਇੱਕ ਇੰਪੋਰਟੈਂਟ ਹੁੰਦੀਆਂ ਨੇ ਡਿਸਕਸ਼ਨਸ। ਆਫ ਕੋਰਸ ਪਰਸਨਲ ਲਾਈਫ ਤੇ ਇਹਦਾ ਹੁੰਦਾ ਹੀ ਹੈ, ਇੰਪੈਕਟ ਪੈਂਦਾ ਹੀ ਹੈ। ਜਦੋਂ ਤੁਸੀਂ ਦੇਖਦੇ ਹੋ ਵੀ ਤੁਹਾਡੇ ਘਰ ਦੇ ਵਿੱਚ ਇੱਕ ਸਟਰਗਲ ਦਾ ਮਾਹੌਲ ਚੱਲ ਰਿਹਾ ਹੈ। ਮੈਨੂੰ ਯਾਦ ਹੈ ਵੀ ਸਾਡੇ ਜਿਹੜੇ ਦਾਦਾ ਜੀ ਵੀ ਸਨ, ਉਹ ਵੀ ਕਹਿੰਦੇ ਸਾਡੇ ਲਈ ਤਾਂ ਇੱਕ ਤਰ੍ਹਾਂ ਦੀ ਹੈ 47 ਦੁਬਾਰਾ ਹੋ ਗਈ, ਦੇਖਿਆ ਜਾਵੇ ਵੀ ਅਸੀਂ ਪਹਿਲੇ ਵੀ ਜ਼ੀਰੋ ਤੋਂ ਸ਼ੁਰੂ ਕੀਤਾ, ਫਿਰ ਦੁਬਾਰਾ ਜ਼ੀਰੋ ਤੋਂ ਸ਼ੁਰੂ ਕੀਤਾ, ਤੇ ਇੱਕ ਬੜਾ ਸਟਰਗਲ ਦਾ ਦੌਰ ਸੀ। ਬਟ ਹੁਣ ਅੱਜ ਦੀ ਡੇਟ ਦੇ ਵਿੱਚ ਸਿੱਖ ਜਿੱਥੇ ਖੜੇ ਨੇ, ਸਪੈਸ਼ਲੀ ਬਾਹਰਲੇ ਮੁਲਕਾਂ ਵਿੱਚ, ਆਈ ਥਿੰਕ ਕੋਈ ਵੀ ਚੀਜ਼ ਉਹਨਾਂ ਲਈ ਇੰਪੋਸੀਬਲ ਨਹੀਂ ਹੈਗੀ। ਉਹ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ। ਥੋੜਾ ਆਪਣਾ ਜਿਹੜਾ ਐਫਰਟਸ ਨੇ, ਜੇ ਅਸੀਂ ਇਕੱਠੇ ਸੰਗਤੀ ਰੂਪ ਵਿੱਚ ਕਰਾਂਗੇ, ਇਕੱਠੇ ਹੋ ਕੇ ਕਰਾਂਗੇ, ਤੇ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। ਬਾਹਰਲੇ ਮੁਲਕਾਂ 'ਚ ਸਾਨੂੰ ਕੋਈ ਨਹੀਂ ਰੋਕ ਰਿਹਾ ਕਿਸੇ ਵੀ ਚੀਜ਼। ਆਫ ਕੋਰਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਬੜਾ ਵੱਡਾ ਇੱਕ ਮੁੱਦਾ ਹੈ, ਜੋ ਕਿ ਕੈਨੇਡਾ 'ਚ ਵੀ ਅਸੀਂ ਦੇਖਿਆ। ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹੀਦੀ ਦਾ ਅਸੀਂ ਦੇਖਿਆ ਸਾਰਾ। ਪਲੱਸ ਅਮਰੀਕਾ ਦੇ ਵਿੱਚ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਅਨਵੀਲ ਕੀਤੇ ਨੇ ਜਿਹੜੇ ਪਲਾਟ। ਸੋ ਇਹ ਗੱਲ ਦਾ ਹੁਣ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਬਟ ਇਹ ਚੀਜ਼ਾਂ ਹੁਣ ਵੈਲ ਡਾਕੂਮੈਂਟਡ ਨੇ। ਈਵਨ ਕਿ ਯੂਐਸ ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨਸ ਪਈਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ। ਸੋ ਹੁਣ ਅੱਜ ਦੀ ਡੇਟ ਦੇ ਵਿੱਚ ਆਫ ਕੋਰਸ ਇਹ ਬੜਾ ਇੱਕ ਇੰਪੋਰਟੈਂਟ ਮੁੱਦਾ ਹੈਗਾ ਵੀ ਜਿਹੜੇ ਵੀ ਲੋਕ ਲੀਡਰਸ਼ਿਪ ਪੋਜੀਸ਼ਨਸ ਵਿੱਚ ਨੇ, ਉਹਨਾਂ ਨੂੰ ਪਹਿਲੀ ਗੱਲ ਤੇ ਪਤਾ ਹੋਵੇ ਵੀ ਕੀ ਕੁਝ ਚੱਲ ਰਿਹਾ ਇਹਨਾਂ ਮੁਲਕਾਂ ਦੇ ਵਿੱਚ। ਤੇ ਦੂਜੀ ਗੱਲ ਹੈ ਵੀ ਸੇਫਟੀ ਨੂੰ ਮੁੱਖ ਰੱਖਿਆ ਜਾਵੇ। ਤੇ ਤੀਜੀ ਗੱਲ, ਬਾਹਰਲੇ ਮੁਲਕਾਂ 'ਚ ਅਸੀਂ ਆਏ ਹਾਂ ਰਿਲੀਜੀਅਸ ਫਰੀਡਮ ਨੂੰ ਇੰਜੋਏ ਕਰਨ, ਜੋ ਕਿ ਇੱਥੇ ਦਾ ਕਨਸਟੀਟਿਊਸ਼ਨ ਚੀਕ ਚੀਕ ਕੇ ਕਹਿ ਰਿਹਾ। ਤੇ ਜੇ ਇੱਥੇ ਵੀ ਆ ਕੇ ਅਸੀਂ ਆਪਣੇ ਦਿਨ ਤਿਉਹਾਰ ਨਹੀਂ ਮਨਾ ਸਕਦੇ, ਅਸੀਂ ਆਪਣੀ ਹਿਸਟਰੀ ਨੂੰ ਸੈਲੀਬ੍ਰੇਟ ਕਮੈਮੋਰੇਟ ਨਹੀਂ ਕਰ ਸਕਦੇ, ਫਿਰ ਬਾਹਰ ਆ ਕੇ ਤੇ ਮੈਂ ਸਮਝਦਾ ਵੀ ਇਹ ਇੱਕ ਹੋਰ ਘੁਟਣ ਵਾਲਾ ਮਾਹੌਲ ਅਸੀਂ ਇੱਥੇ ਵੀ ਸਿਰਜ ਲਾਂਗੇ, ਜੋ ਪੰਜਾਬ ਵਿੱਚ ਇਸ ਟਾਈਮ ਚੱਲ ਰਿਹਾ। ਅਸੀਂ ਨਹੀਂ ਚਾਹੁੰਦੇ ਵੀ ਬਾਹਰਲੇ ਮੁਲਕਾਂ 'ਚ ਵੀ ਹੋਏ। ਸੋ ਜ਼ਰੂਰ ਸਾਡੀਆਂ ਜਥੇਬੰਦੀਆਂ ਦੇ ਉੱਤੇ ਬੜਾ ਵੱਡਾ ਪ੍ਰੈਸ਼ਰ ਹੈ ਇਸ ਟਾਈਮ ਵੀ, ਉਹ ਇਸ ਟਾਈਮ ਕਤਰਾਨ ਨਾ ਬਲਕਿ ਹੋਰ ਬਾਹਰ ਨਿਕਲ ਕੇ ਆਉਣ।